ਅਸੀਂ ਇੱਥੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦਾ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਵੀਜ਼ਾ ਲਾ ਕੇ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਦਿੱਤਾ ਤੇ ਇੱਥੋਂ ਦੀਆਂ ਸੰਗਤਾਂ ਨਾਲ ਸਾਨੂੰ ਮਿਲਣ ਦਾ ਇੱਕ ਗੋਲਡਨ ਸੁਨਹਿਰੀ ਮੌਕਾ ਮਿਲਿਆ ਜਿਨ੍ਹਾਂ ਨੇ ਸਾਨੂੰ ਇੱਥੇ ਤਲੀਆਂ ਤੇ ਚੁੱਕਿਆ, ਸਾਡੀ ਰਿਸਪੈਕਟ ਕੀਤੀ ਹੈ। ਜਿੰਨੇ ਵੀ ਵਹਿਮ ਭਰਮ ਸੀ ਜਾਂ ਇਹ ਕਹਿ ਲਈਏ ਵੀ ਮੀਡੀਆ ਨੇ ਫੈਲਾਏ ਹੋਏ ਸੀ ਉਹ ਸਭ ਝੂਠੇ ਨਿਕਲੇ, ਪਰ ਅਸੀਂ ਇਹਨਾਂ ਦੀ ਬਹੁਤ ਕਦਰ ਕਰਦੇ ਹਾਂ। ਜੇ ਕਿਤੇ ਸਾਨੂੰ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਅਸੀਂ ਜ਼ਰੂਰ ਇਹਨਾਂ ਨੂੰ ਸਿਰ ਮੱਥੇ ਤੇ ਚੁੱਕਾਂਗੇ। अस्सलाम वालेकुम, सत श्री अकाल, प्रणाम दोस्तों। मेरे नाल अज बैठे आ चढ़ते पंजाब तो आए हुए प्राहुणे मैहतपुर जलंधर तो आए हुए आ, इधरली साइड ते इधरली साइड लताड़ा लुधियाने तो आए हुए आ। अज 594 गुरपुरब ते ये आए आ चढ़ते पंजाब तो। बड़ा रौनक लगी हुई, मेले लगे हुए आ, बड़ियां संगत आईयां दूर दूर तो, कराची सिंध पाकिस्तान के जिथे जिथे भी बैठे आ सिख साडे भाईचारे के लोग, हिंदू भाईचारे के लोग वो सारे इत्थे आए आ। ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਆ ਕੇ ਇੱਥੇ ਕਿਹੋ ਜਿਹਾ ਲੱਗਾ। ਪਹਿਲੇ ਤਾਂ ਜੀ ਵੈਲਕਮ ਕਰਦੇ ਹਾਂ ਤੁਹਾਨੂੰ। ਥੈਂਕ ਯੂ ਜੀ। ਆਪਣਾ ਕੀ ਨਾਮ ਆ? ਮੇਰਾ ਨਾਮ ਫੁੰਮਣ ਸਿੰਘ ਹੈ ਜੀ। ਮੈਂ ਮਹਿਤਪੁਰ ਡਿਸਟ੍ਰਿਕਟ ਜਲੰਧਰ ਤੋਂ ਆਇਆ। ਅੱਛਾ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਲੱਖ ਲੱਖ ਵਧਾਈਆਂ ਹੋਣ। ਅਸੀਂ ਇੱਥੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦਾ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਵੀਜ਼ਾ ਲਾ ਕੇ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਦਿੱਤਾ ਤੇ ਇੱਥੋਂ ਦੀਆਂ ਸੰਗਤਾਂ ਨਾਲ ਸਾਨੂੰ ਮਿਲਣ ਦਾ ਇੱਕ ਗੋਲਡਨ ਸੁਨਹਿਰੀ ਮੌਕਾ ਮਿਲਿਆ ਜਿਨ੍ਹਾਂ ਨੇ ਸਾਨੂੰ ਇੱਥੇ ਤਲੀਆਂ ਤੇ ਚੁੱਕਿਆ, ਸਾਡੀ ਰਿਸਪੈਕਟ ਕੀਤੀ ਹੈ। ਜਿੰਨੇ ਵੀ ਵਹਿਮ ਭਰਮ ਸੀ ਜਾਂ ਇਹ ਕਹਿ ਲਈਏ ਵੀ ਮੀਡੀਆ ਨੇ ਫੈਲਾਏ ਹੋਏ ਸੀ ਉਹ ਸਭ ਝੂਠੇ ਨਿਕਲੇ, ਪਰ ਅਸੀਂ ਇਹਨਾਂ ਦੀ ਬਹੁਤ ਕਦਰ ਕਰਦੇ ਹਾਂ। ਜੇ ਕਿਤੇ ਸਾਨੂੰ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਅਸੀਂ ਜ਼ਰੂਰ ਇਹਨਾਂ ਨੂੰ ਸਿਰ ਮੱਥੇ ਤੇ ਚੁੱਕਾਂਗੇ। ਤੇ ਮੀਡੀਆ ਨੇ ਕੀ ਪਰ ਉੱਥੇ ਬਣਾਇਆ ਹੋਇਆ, ਤੁਹਾਡੇ ਕੀ ਖੌਫ ਪੈਦਾ ਕੀਤਾ? ਉਹ ਇਦਾਂ ਹੀ ਆ, ਮੀਡੀਆ ਚੱਲੀ ਜਾਂਦਾ ਜੀ ਜਿੱਦਾਂ ਵੀ ਜਿਹੜੀ ਚੰਗਾ ਨਹੀਂ ਮਾੜਾ ਹੀ ਬੁਲਾਉਂਦੇ ਆ। ਆਹੋ ਮਾੜਾ ਹੀ ਬੋਲਦੇ ਆ। ਹਾਂ ਤੇ ਆਪਣਾ ਪਹਿਲਾ ਚੱਕਰ ਜੀ, ਪਹਿਲੀ ਵਾਰੀ ਆਏ ਅਸੀਂ। ਹਾਂਜੀ ਹਾਂਜੀ। ਅੱਛਾ, ਜਦੋਂ ਆਪਾਂ ਇੱਕ ਬੜਾ ਜ਼ਰਖੇਜ਼ ਇਲਾਕਾ ਆ ਦੁਆਬਾ ਹਾਂਜੀ ਜਲੰਧਰ ਤੇ ਪਿੰਡ ਤੁਹਾਡਾ ਮਹਿਤਪੁਰ ਆ। ਹਾਂਜੀ। ਮਹਿਤਪੁਰੀ ਇੱਥੇ ਪਾਕਿਸਤਾਨ 'ਚ ਵੀ ਬਹੁਤ ਸਾਰੇ ਬੈਠੇ ਆ। ਹਾਂਜੀ ਹਾਂਜੀ। ਅੱਛਾ, ਇਹ ਜਦੋਂ ਆਪਾਂ ਬਾਗਿਓਂ ਅੱਗੇ ਲੰਘੇ ਆ, ਹਾਂਜੀ, ਤੁਹਾਡੇ ਕੀ ਤਾਸਰਾਤ ਸੀਗੇ, ਕੀ ਫੀਲਿੰਗ ਸੀ ਤੁਹਾਡੀਆਂ? ਬਹੁਤ ਵਧੀਆ ਫੀਲਿੰਗ ਸੀ ਜੀ। ਵੈਲਕਮ ਕੀਤਾ ਗਿਆ ਇੱਥੋਂ ਜਿੰਨੀ ਵੀ ਇੱਥੇ ਪਾਕਿਸਤਾਨ ਦੇ ਜਿੰਨੇ ਅਧਿਕਾਰੀ ਸੀ, ਮੁਲਾਜ਼ਮ ਸੀਗੇ, ਸਾਰਿਆਂ ਨੂੰ ਵੈਲਕਮ ਕੀਤਾ। ਕੋਈ ਦਿੱਕਤ ਨਹੀਂ ਆਈ, ਕੋਈ ਪਰੇਸ਼ਾਨੀ ਨਹੀਂ ਆਈ ਸਾਨੂੰ। ਅੱਛਾ। ਹਾਂ, ਹੁਣ ਤੁਸੀਂ ਜਾ ਕੇ ਕੀ ਕਹੋਗੇ? ਜਾ ਕੇ ਤਾਂ ਅਸੀਂ ਇਹੀ ਕਹਾਂਗੇ ਵੀ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਦਾ ਆਪਸ ਵਿੱਚ ਜਿਹੜੀ ਸਾਧ ਸੰਗਤ ਹੈ, ਜਨਤਾ, ਇਹਨਾਂ ਦਾ ਟੁੱਟ ਪਿਆਰ ਹੈ ਔਰ ਇਸ ਤਰ੍ਹਾਂ ਬਣਿਆ ਰਹੇ। ਸਾਂਝਾ ਜਿਹੜਾ ਵਪਾਰ ਆਪਣਾ ਹੋਣਾ ਚਾਹੀਦਾ ਜੀ। ਅੱਛਾ। ਹਾਂ, ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦਾ ਆਪਸੀ ਜਿਹੜਾ ਪਿਆਰ ਮੁਹੱਬਤ ਦੇ ਨਾਲ ਵਪਾਰ ਹੋਣਾ ਚਾਹੀਦਾ ਹੈ ਕਿ ਜਿਹਦੇ ਨਾਲ ਇੱਥੋਂ ਦੇ ਲੋਕਾਂ ਦੀ ਜਾਂ ਉਹ ਚੜ੍ਹਦੇ ਜਾਂ ਲਹਿੰਦੇ ਪੰਜਾਬ ਦੇ ਜਿਹੜੇ ਲੋਕ ਆ ਉਹ ਤਰੱਕੀ ਕਰ ਸਕਣ ਦੁਨੀਆ ਦੇ ਵਿੱਚ ਤੇ ਆਪਣੀਆਂ ਲੋੜਾਂ ਪੂਰੀਆਂ ਕਰ ਸਕਣ ਜੀ। ਅੱਛਾ, ਜੇ ਵਪਾਰ ਖੁੱਲ੍ਹ ਗਿਆ ਤਾਂ ਤੁਹਾਡੇ ਕੋਲ ਕਿਹੜੀ ਜਿਣਸ ਹੈ, ਕਿਹੜੀ ਸ਼ੈ ਲੈ ਕੇ ਆਓਗੇ ਪਾਸੋਂ? ਜਿਹੜੀ ਚੀਜ਼ ਦੀ ਜ਼ਰੂਰਤ ਹੋਊਗੀ ਸਾਡੇ ਕੋਲ ਐਕਸਟਰਾ ਹੋਊਗਾ ਅਸੀਂ ਲੈ ਕੇ ਆਵਾਂਗੇ। ਅਰੂ ਕੰਟਰੀਆਂ 'ਚ ਜਾਏਗਾ, ਵਪਾਰ ਵਧੇਗਾ, ਲੋਕ ਖੁਸ਼ਹਾਲ ਹੋਣਗੇ ਜੀ। ਆਪਣਾ ਕੀ ਨਾਮ ਹੈ ਜੀ? ਮੇਰਾ ਨਾਮ ਸਰਦਾਰ ਨਿਰਮਲ ਸਿੰਘ ਹੈ ਜੀ, ਲਤਾੜਾ ਜ਼ਿਲ੍ਹਾ ਲੁਧਿਆਣਾ ਪਿੰਡ ਹੈ ਜੀ ਮੇਰਾ। ਲਤਾੜਾ ਬੜਾ ਮਸ਼ਹੂਰ ਪਿੰਡ ਹੈ। ਹਾਂਜੀ, ਮਸ਼ਹੂਰ ਬਹੁਤ ਜ਼ਿਆਦਾ ਆ ਜੀ, ਸੰਗਰਾਮੀਆਂ ਦਾ ਪਿੰਡ ਹੈ ਜੀ ਇਹ। ਸਾਡੇ ਤਲਕ ਵਾਲੇ ਹੈਗੇ ਆ? ਹਾਂਜੀ, ਮੇਰੇ ਨਾਲ ਹੈਗੇ ਨੇ ਜੀ। ਤੁਹਾਨੂੰ ਉਹ ਬਹੁਤ ਯਾਦ ਕਰਦੇ ਆ, ਮੈਨੂੰ ਤੁਹਾਡਾ ਨਾਮ ਲਿਆ ਸੀ ਉਹਨਾਂ ਨੇ, ਤਾਂ ਹੀ ਮੈਂ ਤੁਹਾਨੂੰ ਮਿਲਣ ਆਇਆ ਇੱਥੇ। ਹਾਂਜੀ, ਤੁਸੀਂ ਮਿਲਿਓ ਮੈਨੂੰ, ਤੁਸੀਂ ਇੱਥੇ ਮਲੇਸ਼ੀਆ 'ਚ ਬੈਠੇ ਆ? ਹਾਂਜੀ, ਉਹ ਮਲੇਸ਼ੀਆ ਦੇ ਵਿੱਚ ਨੇ ਜੀ। ਹਾਂਜੀ, ਉਹ ਮੇਰੇ ਸਿਸਟਰ ਹੀ ਲੱਗਦੇ ਨੇ। ਹਾਂਜੀ, ਬਹੁਤ ਵਧੀਆ ਨੇ। ਮੇਰਾ ਜੀ ਪਹਿਲਾ ਚੱਕਰ ਆ। ਪਹਿਲਾਂ ਮੈਂ 550 ਸਾਲਾਂ ਤੇ ਲਾਇਆ ਸੀ। ਮੇਰਾ ਲੱਗਿਆ ਨਹੀਂ ਹੈਗਾ ਤਾਂ ਮੈਨੂੰ ਬੜੀ ਮਜੂਸੀ ਹੋਈ। ਚਲੋ ਐਤੀ ਪ੍ਰਮਾਤਮਾ ਨੇ ਮੇਰੇ ਕੰਮ ਬਹੁਤ ਫਟਾਫਟ ਕਰਤੇ ਤੇ ਮੇਰਾ ਵੀਜ਼ਾ ਲੱਗ ਗਿਆ। ਅੱਛਾ, ਉਦੋਂ ਜਿਹੜਾ ਨਹੀਂ ਵੀਜ਼ਾ ਲੱਗਾ ਫਿਰ ਵਜ੍ਹਾ ਵੀ ਕੋਈ ਦੱਸੀ ਆ ਕਿ ਨਹੀਂ ਦੱਸੀ? ਵਜ੍ਹਾ ਜੀ ਕੁਛ ਨਹੀਂ ਦੱਸਿਆ ਉਹਨਾਂ ਨੂੰ, ਵੀਜ਼ਾ ਕਾਫੀ ਘੱਟ ਦਿੱਤੇ ਸੀ ਉਹਨਾਂ ਨੇ।
ਤੁਹਾਡੇ ਪਾਸਪੋਰਟ ਤੇ ਕੁਝ ਲਿਖਿਆ ਸੀ? ਨਹੀਂ, ਪਾਸਪੋਰਟ ਤੇ ਕੁਝ ਨਹੀਂ ਸਰ ਲਿਖਿਆ ਹੈਗਾ ਉਹਨਾਂ ਨੇ। ਫਿਰ ਤੁਸੀਂ ਕਿੱਦਾਂ ਕਹਿ ਸਕਦੇ ਕਿ ਉਹ ਪਾਕਿਸਤਾਨ ਨੇ ਵੀਜ਼ਾ ਨਹੀਂ ਲਾਇਆ ਹੈਗਾ? ਉਹ ਫਿਰ ਦੱਸਤਾ ਉਹਨਾਂ ਨੇ ਵੀ ਕੱਟ ਦਿੱਤੇ ਉਹਨਾਂ ਨੇ, ਬਸ ਇੰਨਾ ਸਾਨੂੰ ਦੱਸਿਆ ਵੀ ਉਹ ਤੁਹਾਡੇ ਕੱਟੇ ਗਏ ਲਿਸਟ ਦੇ ਵਿੱਚ, ਤੁਹਾਡਾ ਨਾਮ ਨਹੀਂ ਹੈਗਾ ਜੀ। ਇਸ ਕਰਕੇ ਸਾਨੂੰ ਫਿਰ ਮਜੂਸੀ ਹੋਈ। ਦੇਖੋ ਜੀ, ਜਦੋਂ ਮਤਲਬ ਕੋਈ ਵੀ ਜਗ੍ਹਾ ਤੇ ਆਪਾਂ ਜਾਂਦੇ ਆ, ਉਹ ਜਦੋਂ ਉਹਨਾਂ ਵੱਲੋਂ ਨਾ ਹੁੰਦਾ ਉਹਦੀ ਵਜ੍ਹਾ ਤਾਂ ਕੋਈ ਲਿਖੀ ਜਾਂਦੀ ਹੈ ਨਾ। ਨਹੀਂ ਸਰ, ਐਸੀ ਕੋਈ ਵਜ੍ਹਾ ਨਹੀਂ ਲਿਖੀ ਗਈ ਪਾਸਪੋਰਟ ਮਤਲਬ ਦੇ, ਕਿ ਪਾਸਪੋਰਟ ਤੁਹਾਡੇ ਪਹੁੰਚੇ ਨਹੀਂ ਉੱਥੇ? ਜਾਂ ਸ਼ਾਇਦ ਹੋ ਸਕਦਾ ਜੀ, ਇਹ ਹੋ ਸਕਦਾ ਕਿਉਂ ਇਨਕੁਆਰੀਆਂ ਹੋ ਚੁੱਕੀਆਂ ਸੀ ਸਾਰੀਆਂ, ਪਰ ਜਦੋਂ ਵੀਜ਼ਾ ਨਹੀਂ ਆਇਆ ਤਾਂ ਬੜੀ ਮਜੂਸੀ। ਸਾਨੂੰ ਇਸ ਚੀਜ਼ ਦਾ ਹੁਣ ਪਤਾ ਲੱਗਾ ਆ ਕਿ ਇਹ ਜਿਹੜੀਆਂ ਚੀਜ਼ਾਂ ਆ, ਇਹ ਕਹਿ ਦਿੰਦੇ ਵੀ ਵੀਜ਼ਾ ਨਹੀਂ ਪਾਕਿਸਤਾਨ ਨੇ ਦਿੱਤਾ। ਅਗਰ 6000 ਪਾਸਪੋਰਟ ਜਮ੍ਹਾਂ ਹੋਇਆ ਤਾਂ 3000 ਪਾਸਪੋਰਟ ਅੱਗੇ ਭੇਜਦੇ ਆ, 3000 ਦੀ ਫੀਸ ਲੈ ਲੈਂਦੇ ਆ, 6000 ਚੋਂ 3000 ਉਸ ਦੀ ਵੀ ਫੀਸ ਲੈ ਲੈਂਦੇ ਆ, ਹਾਂਜੀ ਜਿਹਨੂੰ ਪਾਸਪੋਰਟ ਨੂੰ ਬੋਰੇ 'ਚ ਪਾ ਕੇ ਰੱਖ ਦਿੰਦੇ ਆ। ਹਾਂਜੀ, ਪਤਾ ਨਹੀਂ ਸਾਰੇ ਦੇ ਬਾਰੇ ਜਾਣੀ ਫਿਰ ਆਇਤੀ ਉਹਦਾ ਬੰਦੇ ਨੂੰ ਵਾਪਸ ਕਰ ਦਿੰਦੇ ਵੀ ਤੁਹਾਡਾ ਲੱਗਾ ਨਹੀਂ ਲੱਗਿਆ ਨਹੀਂ ਮੇਰਾ ਜੀ, ਲੱਗਿਆ ਨਹੀਂ ਆਇਤੀ, ਮੇਰਾ ਲੱਗ ਗਿਆ ਪਹਿਲੇ ਝੱਟੇ ਹੀ ਲੱਗ ਗਿਆ ਜੀ ਆਇਤੀ। ਬਹੁਤ ਖੁਸ਼ੀ ਹੋਈ ਮੈਨੂੰ ਜਦੋਂ ਬਾਘਾ ਬਾਰਡਰ ਟੱਪੇ, ਅੱਖਾਂ ਦੇ ਵਿੱਚ ਹੰਝੂ ਆਏ, ਨਮਸਕਾਰ ਕਰੀ ਵੀ ਸਾਡੇ ਧੰਨ ਗੁਰੂ ਨਾਨਕ ਦੇਵ ਜੀ ਦੀ ਜਨਮ ਸਥਾਨ ਨੂੰ ਅਸੀਂ ਜਾ ਰਹੇ ਹਾਂ ਜੀ। ਬਹੁਤ ਮਨ ਖੁਸ਼ ਹੋਇਆ ਜੀ। ਅੱਛਾ, ਹੁਣ ਆਪਣੀ ਫੈਮਿਲੀ 'ਚ ਕੋਈ ਹੋਰ ਵੀ ਰੈਡੀ ਹੈਗਾ, ਤਿਆਰ ਹੈਗਾ ਆਉਣ ਲਈ ਕਿ ਨਹੀਂ? ਨਹੀਂ, ਆਉਣ ਨੂੰ ਤਾਂ ਹੈਗੇ ਨੇ ਜੀ, ਪਰ ਉਹਨਾਂ ਨੇ ਪਾਸਪੋਰਟ ਨਹੀਂ ਬਣਾਏ ਹੈਗੇ। ਜਦੋਂ ਮੈਂ ਆਉਣਾ ਸੀ ਤਾਂ ਉਹਨਾਂ ਨੇ ਮਨ ਕਰਦੇ ਸੀ ਵੀ ਮੈਂ ਵੀ ਜਾਣਾ, ਰਿਸ਼ਤੇਦਾਰ ਵੀ ਕਹਿੰਦੇ ਸੀ ਮੈਂ ਵੀ ਜਾਣਾ, ਪਰ ਉਹਨਾਂ ਕੋਲੇ ਪਾਸਪੋਰਟ ਨਹੀਂ ਸੀ ਹੈਗੇ। ਮੈਂ ਕਿਹਾ ਵੀ ਚਲੋ ਤੁਸੀਂ ਅਗਲੀ ਵਾਰ ਪਾਸਪੋਰਟ ਬਣਾ ਕੇ ਵੀਜ਼ੇ ਲਵਾਇਓ, ਫਿਰ ਆਪ ਦਰਸ਼ਨ ਕਰਾਇਓ। ਅੱਛਾ, ਪਾਕਿਸਤਾਨ ਦੇ ਬਾਰੇ ਕੀ ਮਾਹੌਲ ਆ, ਕੀ ਲੋਕ ਕਹਿੰਦੇ ਉੱਥੇ ਦੀ ਜਿਹੜੀ ਆਮ ਜਨਤਾ ਆ? ਉਹ ਜਿਹੜੀ ਵੀ ਜਾਂਦੀ ਆ ਇੱਧਰ, ਉਹ ਤਾਂ ਕਹਿੰਦੇ ਵੀ ਬਹੁਤ ਭਾਈਚਾਰਾ ਉੱਧਰ, ਬੜੇ ਪਿਆਰ ਨਾਲ ਸਾਨੂੰ ਮਿਲਦੇ ਨੇ, ਬਹੁਤ ਵਧੀਆ ਦੱਸ ਰਹੇ ਨੇ। ਸਾਨੂੰ ਆ ਕੇ ਵੀ ਇੱਥੇ ਮਹਿਸੂਸ ਹੋਇਆ ਵੀ ਜੇ ਹਾਂ, ਜੋ ਇਮਾਮ ਆ ਇੱਥੇ ਦਾ, ਸਾਨੂੰ ਬਹੁਤ ਪਿਆਰ ਦਿੱਤਾ ਉਹਨਾਂ ਨੇ, ਦੇ ਵੀ ਰਹੇ ਨੇ। ਸਾਡੀ ਪੂਰੀ ਸਿਕਿਉਰਿਟੀ ਹੋਈ ਆ, ਐਨ ਜਾਇਆ ਗਿਆ ਅੱਜ ਡੇਰਾ ਇੱਥੇ ਸੱਚਾ ਸੌਦਾ ਸਾਹਿਬ ਆ। ਨਹੀਂ ਆਏ ਹੈਗੇ ਜਾਂ ਜਿਹੜੇ ਪਾਕਿਸਤਾਨ ਆਣਾ ਨਹੀਂ ਚਾਹੁੰਦੇ, ਉਹਨਾਂ ਦੀ ਕੀ ਸੋਚ ਆ? ਅਸੀਂ ਉਹਨਾਂ ਨੂੰ ਕਹਿੰਦੇ ਵੀ ਜ਼ਰੂਰ ਆਓ, ਇੱਕ ਵਾਰ ਤੁਸੀਂ ਤਾਂ ਦਰਸ਼ਨ ਕਹਿੰਦੇ ਕਰਕੇ ਆ, ਜਾਓ। ਉਹ ਤੁਹਾਨੂੰ ਕੀ ਕਹਿੰਦੇ ਆ? ਉਹਨਾਂ ਨੇ ਤਾਂ ਕੋਈ ਐਸਾ ਕੋਈ ਸਾਨੂੰ ਮਿਲਿਆ ਨਹੀਂ ਹਜੇ। ਨਹੀਂ, ਸਾਰੇ ਕਹਿੰਦੇ ਵੀ ਬਹੁਤ ਵਧੀਆ, ਜਾਣਾ ਚਾਹੀਦਾ, ਜਾਓ, ਜੋੜੇ ਤੁਸੀਂ ਕਰਮਾਂ ਵਾਲੇ ਹੋ, ਤੁਹਾਡਾ ਵੀਜ਼ਾ ਲੱਗਿਆ ਵਾ। ਹਾਂਜੀ, ਐ ਸਾਨੂੰ ਜਾਣੀ ਦੱਸ ਰਹੇ ਸੀ। ਜਾਣੀ ਮੈਨੂੰ ਬਹੁਤ ਖੁਸ਼ੀ ਹੋਈ ਆ ਜੀ ਇਸ ਗੱਲ ਦੀ ਵੀ ਮੇਰਾ ਵੀਜ਼ਾ ਲੱਗ ਗਿਆ। ਨਾਲੇ ਮੈਨੂੰ ਘਰ 'ਚ ਥੋੜ੍ਹੀਆਂ ਜਿਹੀਆਂ ਪ੍ਰੋਬਲਮਾਂ ਵੀ ਹੋ ਗਈਆਂ ਸੀ, ਪਰ ਫਿਰ ਵੀ ਮੈਂ ਆਪਦੀ ਮਿਸਿਸ ਦੀ ਸਲਾਹ ਦੇ ਨਾਲ, ਉਹ ਮੈਨੂੰ ਕਹਿੰਦੀ ਤੁਸੀਂ ਜਾਓ, ਕਿ ਉਹਨਾਂ ਨੇ ਆਪਰੇਸ਼ਨ ਹੋਇਆ ਸੀ, ਇਸ ਕਰਕੇ ਵੀ ਉਹਨਾਂ ਨੇ ਕਹਿੰਦੇ ਵੀ ਕੋਈ ਗੱਲ ਨਹੀਂ, ਮੈਂ ਆਪ ਹੀ ਦੇਖ ਲੂੰਗੀ, ਵੀ ਤੁਸੀਂ ਜਾਓ, ਤੁਹਾਨੂੰ ਇਹ ਬਹੁਤ ਕਰਮਾਂ ਵਾਲੇ ਹੋ ਤੁਸੀਂ, ਤੁਹਾਨੂੰ ਤੁਹਾਡਾ ਵੀਜ਼ਾ ਲੱਗ ਗਿਆ। ਤੁਹਾਡੀ ਮਿਸਿਸ ਇੱਕ ਹੌਸਲਾਮੰਦ ਖਾਤੂਨ ਸੀਗੀ, ਹਾਂਜੀ ਇੱਕ ਦਲੇਰ ਔਰਤ ਸੀ, ਹਾਂਜੀ ਉਹਨੇ ਤੁਹਾਨੂੰ ਹਲਾਸ਼ੇਰੀ ਦਿੱਤੀ ਆ। ਉਹ ਕਹਿੰਦੇ ਆ ਨਾ ਵੀ ਸਲਾਹ ਕਦੇ ਕਿਸੇ ਕਮਜ਼ੋਰ ਬੰਦੇ ਕੋ ਨਹੀਂ ਲੈਣੀ ਚਾਹੀਦੀ, ਹਾਂਜੀ ਥੋੜੇ ਦਿਲ ਵਾਲੇ ਕੋ ਨਹੀਂ ਲੈਣੀ ਚਾਹੀਦੀ, ਤੁਹਾਨੂੰ ਹੋਰ ਕਮਜ਼ੋਰ ਕਰ ਦੂਗਾ। ਹਾਂਜੀ। ਤੁਹਾਡੀ ਸਲਾਹ ਜਿਹੜੀ ਉਹ ਲਈ ਆ, ਉਹਨੇ ਤੁਹਾਨੂੰ ਦਲੇਰ ਕਰਕੇ ਤੁਹਾਨੂੰ ਪਾਕਿਸਤਾਨ ਨਹੀਂ, ਮੈਨੂੰ ਬਹੁਤ ਵਾਕਿਆ ਬਹੁਤ ਵਧੀਆ ਹੀ ਦਲੇਰ ਸੀ ਉਹ ਹੁਣ ਵੀ ਉਹ ਆਪਰੇਸ਼ਨ ਹੋਇਆ ਸੀ ਉਹਨਾਂ ਦਾ, ਆਪਰੇਟ ਹੋਇਆ ਉਹਨਾਂ ਦਾ ਅੰਦਰੋਂ ਰਸੌਲੀ, ਪਰ ਉਹਨਾਂ ਨੇ ਮੈਨੂੰ ਭੇਜਿਆ। ਉਹ ਮੈਂ ਹਸਪੀਟਲ ਤੋਂ ਛੱਡ ਕੇ ਹੀ ਉਹਨਾਂ ਨੂੰ ਆਇਆ ਇੱਥੇ। ਹੁਣ ਬਾਅਦ ਦੇ ਵਿੱਚ ਸ਼ਾਇਦ ਛੁੱਟੀ ਮਿਲ ਗਈ ਉਹਨਾਂ ਨੂੰ, ਕਿਉਂਕਿ ਸਾਡੇ ਫੋਨ ਨਹੀਂ ਚੱਲ ਰਹੇ। ਜਾਣੀ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਅਫਜ਼ਾਈ ਕਰਿਆ, ਮੇਰੇ ਮਾਤਾ ਪਿਤਾ ਨੇ ਮੈਨੂੰ ਹੌਸਲਾ ਅਫਜ਼ਾਈ ਕੀਤੀ, ਬੱਚਿਆਂ ਨੇ ਕਰੀ। ਉਹ ਕਹਿੰਦੇ ਵੀ ਤੁਸੀਂ ਜਾਓ, ਕੋਈ ਗੱਲ ਨਹੀਂ, ਅਸੀਂ ਬੱਚੇ ਹੈਗੇ ਆ, ਮਗਰ ਉਹਦੀ ਸੇਵਾ ਸੰਭਾਲ ਜ਼ਰੂਰ ਕਰਾਂਗੇ। ਸਾਡੇ ਰਿਸ਼ਤੇਦਾਰਾਂ ਨੇ ਵੀ ਸੇਵਾ ਸੰਭਾਲ ਕਰੀ ਆ ਜੀ ਉਹਨਾਂ ਦੀ। ਆਪਣਾ ਜਿਹੜਾ ਪਿਛੋਕੜ ਪਾਕਿਸਤਾਨ ਤੋਂ ਜਾਂ ਉੱਥੋਂ ਤੋਂ ਹੀ ਆ? ਨਹੀਂ ਜੀ, ਸਾਡਾ ਉੱਥੋਂ ਦੀ ਆ ਜੀ। ਹਾਂਜੀ, ਆਪਣੇ ਲਤਾਲੇ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਆ? ਸਾਡੇ ਲਤਾਲੇ ਦੇ ਆਲੇ ਵਾਲੇ ਜੰਡ ਪੈਂਦਾ ਜੀ, ਅਰਸ਼ੀਨ ਪੈਂਦਾ ਵਾ, ਇੱਧਰ ਬਰਮਪੁਰ ਆ ਜਾਂਦਾ, ਭੈਣੀ ਆ ਜਾਂਦਾ, ਬੜੂੰਦੀ ਆ ਜਾਂਦਾ, ਪੱਖੋਵਾਲ ਆ ਜੀ, ਮੰਡੀ ਅਹਿਮਦਗੜ੍ਹ ਸਾਤੋਂ ਥੋੜੀ ਜਿਹੀ ਦੂਰ ਆ, ਨਾਲ ਹੀ ਸਾਡੇ ਮਰੇਕੋਟਲਾ ਆ ਜਾਂਦਾ ਜੀ, ਨਾਲ ਰਾਏਕੋਟ ਆ ਜਾਂਦਾ, ਟਾਹਲੀ ਵਾਲਾ ਸਾਹਿਬ ਗੁਰਦੁਆਰਾ, ਦੂਸਰੀ ਸਾਈਡ ਲੁਧਿਆਣੇ ਵਾਲੀ ਸਾਈਡ ਮੰਜੀ ਸਾਹਿਬ, ਆਲਮਗੀਰ ਸਾਹਿਬ ਗੁਰਦੁਆਰਾ ਆ ਜਾਂਦਾ ਜੀ, ਇੱਧਰ ਨੂੰ ਦੂਸਰੀ ਸਾਈਡ ਨਹਿਰ ਵਾਲੀ ਸਾਈਡ ਰਾੜਾ ਸਾਹਿਬ ਆ ਜਾਂਦਾ, ਠਾਠ ਆ ਜਾਂਦੀ ਆ ਜੀ ਉਹਨਾਂ ਦੀ। ਹਾਂਜੀ, ਸਾਡੇ ਆਲੇ ਦੁਆਲੇ ਬਹੁਤ ਵਧੀਆ ਪਵਿੱਤਰ ਸਥਾਨ ਨੇ ਜੀ। ਆਪਣੇ ਜਿਹੜੇ ਬਜ਼ੁਰਗ ਆ ਉਹ ਉੱਥੋਂ ਦੇ ਹੀ ਆ? ਨਹੀਂ, ਸਾਡਾ ਪਿਛੋਕੜ ਪਾਕਿਸਤਾਨ ਦਾ ਜੀ। ਅੱਛਾ, ਅਸੀਂ ਪਾਕਪਟਨ ਮਿੰਟ ਗੁਮਰੀ ਦੇ ਉੱਥੇ ਚੱਕ 18 ਦੇ ਜਿਹੜੇ ਵਾਸੀ ਸੀਗੇ ਸਾਡੇ ਵੱਡੇ, ਤੇ ਉੱਥੋਂ ਹੀ ਇਹ ਫਾਜ਼ਿਲਕਾ ਵਾਲੀ ਸਾਈਡ ਤੇ ਉਧਰ ਕੀ ਗਏ। ਦੱਸਦੇ ਹੁੰਦੇ ਸੀ ਪਿੰਡ ਦੇ? ਪਿੰਡਾਂ ਵਿੱਚ ਉਹਨਾਂ ਦੇ ਭਾਈਚਾਰੇ ਬਾਰੇ ਗੱਲਾਂ ਬਾਤਾਂ ਕਰਦੇ, ਵਧੀਆ ਭਾਈਚਾਰਾ ਚੱਲਦਾ ਸੀ। ਅਚਨਚੇਤ ਪਾਰਟੀਸ਼ਨ ਹੋਣ ਕਰਕੇ ਮਤਲਬ ਕਾਫੀ ਖੂਨ ਖਰਾਬਾ ਹੋਇਆ, ਲੁੱਟਾਂ ਖੋਹਾਂ ਹੋਈਆਂ, ਬਹੁਤ ਕੁਝ ਹੋਇਆ ਉਦੋਂ, ਉਹ ਸਾਰੇ ਆਪਾਂ ਜਾਣੀ ਜਾਣ। ਔਰ ਉਹਦਾ ਸੰਤਾਪ ਜਿਹੜਾ ਹੈ ਚੜ੍ਹਦੇ ਤੇ ਲਹਿੰਦੇ ਪੰਜਾਬ ਨੂੰ ਚੁਕਾਉਣਾ ਪਿਆ। ਹੋਰ ਕਿਸੇ ਨੂੰ ਇੰਨਾ ਫਰਕ ਨਹੀਂ ਪਿਆ ਜਿੰਨਾ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਨੂੰ ਫਰਕ ਪਿਆ ਇਹਦਾ। ਬਿਲਕੁਲ, ਇਹ 'ਚ ਤਾਂ ਕੋਈ ਸ਼ੱਕ ਵਾਲੀ
ਹਾਂਜੀ ਹਾਂਜੀ। ਆਪਣੇ ਨੇੜੇ ਨੇੜੇ ਕਿਹੜੇ ਪਿੰਡ ਲੱਗਦੇ ਆ? ਸਾਡੇ ਲਾਗੇ ਮਹਿਤਪੁਰ ਹੈ ਜੀ, ਨਕੋਦਰ ਲਾਗੇ ਆ, ਪਰਜੀਆਂ ਕਲਾਂ ਆ, ਇੱਧਰ ਸੰਗੋਵਾਲ ਹੈ ਜੀ, ਸਤਲੁਜ ਲੰਘ ਕੇ ਸਿੱਧਵਾਂ ਬੇਟ ਆ ਜਾਂਦਾ ਜੀ, ਬਘੇਲਾ ਆ, ਤਲਬਣ, ਉਮਰਵਾਲ ਦੇ। ਹਾਂਜੀ ਹਾਂਜੀ ਹਾਂਜੀ। ਤਲਵਣ 'ਚ ਬਹੁਤ ਕਤਲੋਗਾਰਤ ਹੋਈ ਸੀ। ਹਾਂਜੀ ਉੱਥੇ ਬਹੁਤ ਹੋਈ ਸੀਗੀ ਜੀ, ਬਹੁਤ ਕਤਲ। ਉੱਥੇ ਨਾਲ ਪਿੰਡ ਹੈਗਾ ਜੀ ਤਲਵਣ ਹਲੇ ਵੀ ਇੱਕ ਹਵੇਲੀ ਆ, ਕੋਠੀ ਉਸ ਵਕਤ ਦੀ ਬਣੀ ਹੋਈ ਹਵੇਲੀ, ਹਾਂਜੀ, ਜਿਹਨੂੰ ਕਹਿੰਦੇ ਬਗੈਰ ਮੋਟਰ ਤੋਂ ਪਾਣੀ ਚੜਾਤਾ ਸੀ। ਪੁਆਧੜਾ ਪਿੰਡ ਆ, ਉੱਥੇ ਬਹੁਤ ਜ਼ਿਆਦਾ ਹੋਈ ਸੀ, ਉਹਦੇ ਬਿਲਕੁਲ ਨਾਲ ਹੀ ਆ, ਤਲਬਣ ਦੇ ਨਾਲ ਹੀ, ਉੱਥੇ ਕਤਲੋਗਾਰਤ ਬਹੁਤ ਹੋਈ ਸੀ ਦੱਸਦੇ ਆ। ਅਸੀਂ ਤਾਂ ਬਜ਼ੁਰਗਾਂ ਤੋਂ ਸੁਣੀਆਂ ਸੁਣਾਈ ਗੱਲਾਂ ਕਰਦੇ। ਅੱਜ ਤੱਕ ਤੇ ਆ ਪਾਰਟੀਸ਼ਨ ਸਟੋਰੀਆਂ ਦੇਖਣ ਤੋਂ ਪਹਿਲੇ ਤੱਕ ਲੋਕ ਇਹ ਸਮਝਦੇ ਸੀ, ਚੜ੍ਹਦੇ ਵਾਲੇ ਕਹਿੰਦੇ ਸੀ ਸਾਡਾ ਨੁਕਸਾਨ ਹੋਇਆ, ਲਹਿੰਦੇ ਵਾਲੇ ਕਹਿੰਦੇ ਸੀ ਸਾਡਾ ਨੁਕਸਾਨ। ਨਹੀਂ ਜੀ, ਸਾਰਿਆਂ ਦਾ ਹੋਇਆ, ਇੱਧਰ ਚੜ੍ਹਦਿਆਂ ਦਾ ਵੀ ਹੋਇਆ ਤੇ ਲਹਿੰਦਿਆਂ ਦਾ ਵੀ ਹੋਇਆ। ਜਦੋਂ ਫਿਰਕਾ ਪ੍ਰਸਤੀ ਸ਼ੁਰੂ ਹੋ ਜਾਂਦੀਆਂ ਨੇ ਫਿਰ ਨਹੀਂ ਕੋਈ ਦੇਖਦਾ ਮੋਰੇ ਕੌਣ ਹੈ। ਹਾਂਜੀ ਹਾਂਜੀ, ਲੁੱਟਾਂ ਖੋਈਆਂ ਹਵਾਨੀਆਂ ਤੇ ਨੂੰ ਵੇਖ ਕੇ ਸਾਰਾ ਕੁਝ ਹੀ ਹੁੰਦਾ ਜੀ। ਚੜ੍ਹਦੇ ਪੰਜਾਬ ਤੋਂ ਆਏ ਹੋਏ ਮਹਿਮਾਨ ਪ੍ਰਾਹੁਣੇ ਸਾਡੇ ਨਾਲ ਮੌਜੂਦ ਸੀਗੇ, ਗੱਲਾਂ ਬਾਤਾਂ ਕੀਤੀਆਂ। ਆਲੇ ਦੁਆਲੇ ਦੇ ਪਿੰਡਾਂ ਦਾ ਇਸ ਕਰਕੇ ਪੁੱਛੀਦਾ ਆ ਵੀ ਹੋ ਸਕਦਾ ਸਾਡੇ ਸੁਣਨ ਵਾਲਿਆਂ 'ਚੋਂ ਵੀ ਕਿਸੇ ਇੱਕ ਦਾ ਪਿੰਡੋਂ ਨਿਕਲਿਆ ਆਵੇ ਤੇ ਰਾਬਤਾ ਕਰਨਾ ਸੌਖਾ ਹੋ ਜਾਂਦਾ ਆ। ਤੇ ਬਾਕੀ ਸਾਡੇ ਨਾਲ ਜੁੜੇ ਰਹੋ ਜੀ, ਸਾਡੇ ਚੈਨਲ ਤੇ ਇਹੋ ਜਿਹੀਆਂ ਤੁਹਾਨੂੰ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣਗੀਆਂ। ਅਸੀਂ ਵਿਛੋੜੇ ਦੀਆਂ ਦਾਸਤਾਨਾਂ ਵੀ ਰਿਕਾਰਡ ਕਰੀ ਦੀਆਂ, ਅਸੀਂ ਮੇਲ ਮਿਲਾਪ ਵੀ ਕਰਾਈਦੇ ਆ। ਅੱਲਾ ਦੀ ਜ਼ਾਤ ਕਰਾਉਣ ਵਾਲੀ ਅਸੀਂ ਸਬੱਬ ਬਣ ਜਾਈਦਾ ਆ। ਤੇ ਅਸੀਂ ਚੜ੍ਹਦੇ ਤੋਂ ਲਹਿੰਦੇ ਆਉਣ ਵਾਲੇ ਬੰਦੇ ਜਿਹੜੇ ਆ ਉਹਨਾਂ ਦੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰੀਦੇ ਆ। ਮੁਹੱਬਤ ਪੈਦਾ ਕਰਨ ਲਈ, ਸਿਰਫ ਔਰ ਸਿਰਫ ਮੁਹੱਬਤ ਪੈਦਾ ਕਰਨ ਲਈ ਇਹ ਸਾਰਾ ਕੁਝ ਕਰੀਦਾ ਹੈ, ਕਿਉਂਕਿ ਨਫ਼ਰਤ ਫੈਲਾਉਣ ਵਾਲੀ ਦੁਨੀਆ ਬਹੁਤ ਜ਼ਿਆਦਾ ਹੈ ਤੇ ਮੁਹੱਬਤ ਦਾ ਦੀਆ ਜਲਾਉਣ ਵਾਲੇ ਬਹੁਤ ਥੋੜ੍ਹੇ ਆ। ਤੇ ਮੈਂ ਕਹਿੰਦਾ ਵੀ ਜਿੰਨੀ ਕੁ ਜ਼ਿੰਦਗੀ ਹੈ ਉਹਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਕਿ ਕਿਸੇ ਨੂੰ ਨੇੜੇ ਕਰ ਲਈਏ। ਉਸੇ ਸਿਲਸਿਲੇ ਨੂੰ ਲੈ ਕੇ ਅਸੀਂ ਇੰਨਾ ਪੈਂਡਾ ਕਰਕੇ ਇੱਥੇ ਆਈਦਾ ਆ। ਰੱਬ ਦੀ ਜ਼ਾਤ ਸਾਡਾ ਇਹ ਪੈਂਡਾ ਕਬੂਲ ਕਰੇ ਔਰ ਦਿਲਾਂ ਦੀ ਮੈਲ ਖਤਮ ਕਰਕੇ ਪਿਆਰ ਮੁਹੱਬਤ ਦੇ ਜਿਹੜੇ ਆ ਉਹ ਜਿਹੜੇ ਗੀਤ ਉਹ ਲੋਕ ਗਾਣ। ਤੇ ਸਾਡੇ ਨਾਲ ਜੁੜੇ ਰਹੋ ਜੀ। ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।